ਅੱਛਾ ਦੇਖ ਲਓ ਕਿ ਨਾ ਆ ਹੁਣ ਵੰਡੇ ਦਾ ਟਾਈਮ ਹੋਇਆ ਹੈ ਨਾ ਹਾਂਜੀ ਤੇ ਗਾਂ ਬੇਕਰਾਰ ਹੋਈ ਹੋਈ ਆ ਇਹ ਖਾਣਾ ਜੀ ਖੁਰਾਕ ਹੁਣ ਦੇਖੋ। ਤੇ ਅੱਛਾ ਇਹ ਵੰਡਾ ਜਿਹੜਾ ਵਾ ਹਾਂਜੀ ਇਹ ਹੈ ਸੇਵੀਆਂ ਵਾਲਾ ਵੰਡਾ ਵਾ। ਇਹ ਸੇਵੀਆਂ ਵਾਲਾ ਇੱਕ ਜੀ। ਪਾਊਡਰ ਵਾਲਾ ਵੀ ਹੁੰਦਾ ਵਾ ਹੈ। ਹਾਂ ਛੱਡੀ ਮਾਰ ਹਾਂ ਹੋਰ ਉਹਦੇ ਵੀ ਵੈਰਾਈਟੀਆਂ ਹੈਗੀਆਂ। ਹਾਂ ਉਹਦੇ ਚ ਵੀ ਕਾਫੀ ਸਾਰੇ। ਅੱਛਾ ਇਹ ਕਿੰਨਾ ਵੰਡਾ ਪਾਉਂਦੇ ਆ ਇਹਨੂੰ ਤੁਸੀਂ? ਇਹ ਵੰਡਾ ਰਾਣਾ ਸਾਹਿਬ ਇਹਨੂੰ ਨਾ 1.5 ਕਿਲੋ ਸਵੇਰ ਪਾ ਦਿੱਤਾ, ਹੂੰ 1.5 ਕਿਲੋ ਸ਼ਾਮ। ਤੇ ਦੁੱਧ ਇਹ ਕਿੰਨਾ ਕੁ ਦਿੰਦੀ ਆ? ਦੁੱਧ ਮਾਸ਼ਾਅੱਲਾ ਜੀ ਕਰ ਦਿੰਦੀ ਹੈ ਜੀ, ਘਰ ਦਾ ਸਾਰੀ ਜਾਰੀ ਹੈ ਜੀ। ਅੱਲਾ ਦਾ ਸ਼ੁਕਰ ਹੈ ਵੀ 4 ਕਿਲੋ ਟਾਈਮ ਦਾ ਕਰ ਦਿੰਦੀ ਬੱਚੀ ਨੂੰ ਛੱਡ ਕੇ। ਬੱਚੀ ਨੂੰ ਛੱਡ ਕੇ ਯਾਨੀ ਕਿ ਉਹਦਾ ਮਤਲਬ 6 ਕਿਲੋ ਯਾਨੀ ਕਿ ਜਿਹੜਾ ਨਾ ਬੱਚੀ ਵੀ ਕੋਈ 2 ਕਿਲੋ ਤੱਕ ਹਾਂ ਹਾਂ ਤੇ 12 ਕਿਲੋ 3 ਕਿਲੋ ਠੀਕ ਆ। ਅਸਲ ਕਰਦੇ ਫਾਰਮੂਲਾ ਇਹ ਹੁੰਦਾ ਨਾ ਵੀ ਗਾਂ ਨੂੰ 3 ਗੁਣ ਤੀਸਰਾ ਹਿੱਸਾ ਵੰਡਾ ਪਾਉਣਾ ਚਾਹੀਦਾ ਦੁੱਧ ਦਾ। ਮੱਝ ਜਿੰਨਾ ਦੁੱਧ ਦਿੰਦੀ ਹੋਵੇ ਉਹਦਾ ਅੱਧਾ ਜਿਹੜਾ ਵਾ ਨਾ ਇਹ ਚਾਹੀਦਾ। ਤੇ ਠੀਕ ਆ ਬੜਾ ਅੱਛਾ ਹੈ ਆ। ਇਹ ਵੰਡਾ ਰਾਣਾ ਸਾਹਿਬ ਇੱਕ ਮੋਟੀ ਜੀ ਗੋਲੀ ਵਾਲਾ ਹੁੰਦਾ, ਇਹ ਮੈਂ ਬਰੀਕ ਵਾਲਾ ਲਿਆਂਦਾ ਹੋਇਆ ਸੇਵੀਆਂ ਵਾਲਾ ਇਹਨੂੰ ਕਹਿੰਦੇ। ਸੇਵੀਆਂ ਵਾਲਾ ਵੰਡਾ ਲਿਆਂਦਾ ਹੈ। ਆਜੋ ਜੀ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ। ਹੈ ਠੀਕ ਇੱਥੇ ਕਿਨੂੰ ਆਜੋ, ਇੱਧਰ ਹੀ ਆਜੋ ਬਸ ਠੀਕ ਹੈ। ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਦੇਖਣ ਸੁਣਨ ਵਾਲਿਆਂ ਨੂੰ ਜੀ ਅਸਲਾਮੁ ਅਲੈਕੁਮ ਤੇ ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਵਧੀਆ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ। ਮੈਂ ਜੀ ਤੁਹਾਡਾ ਆਪਣਾ ਭਰਾ ਰਾਣਾ ਖਾਲਿਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ, ਇੱਕ ਨਵਾਂ ਵਲੌਗ ਲੈ ਕੇ। ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਖਲੋਤੇ ਆ ਜੀ ਅਸੀਂ ਆਪਣੇ ਸਟੂਡੀਓ ਦੇ ਵਿੱਚ। ਜਿੱਦਾਂ ਕਿ ਤੁਹਾਨੂੰ ਪਤਾ, ਹੁਣ ਤਾਂ ਸਾਰਿਆਂ ਨੂੰ ਪਤਾ ਵੀ ਇਹ ਸਾਡਾ ਦੇਸੀ ਮਾਹੌਲ ਦਾ ਸਟੂਡੀਓ ਹੈਗਾ ਜੀ, ਪਿੱਪਲ ਵਾਲਾ ਸਟੂਡੀਓ। ਸਾਡੇ ਜੀ ਇਹ ਹੁਣ 4 ਸਟੂਡੀਓ ਹੋ ਗਏ ਹੋਏ ਆ। ਇੱਕ ਹੈਗਾ ਜੀ ਸਾਡਾ ਪਿੱਪਲ ਵਾਲਾ ਸਟੂਡੀਓ, ਇੱਕ ਸਾਡਾ ਟੇਸ਼ਨ ਵਾਲਾ ਵੀ ਸਟੂਡੀਓ ਹੈਗਾ ਜਿੱਥੇ ਅਸੀਂ ਘੱਟ ਵੱਧ ਜਾਈਦਾ। ਹੁਣ ਬਹੁਤ ਦਿਨ ਹੋ ਗਏ, ਹੁਣ ਬਹੁਤ ਦਿਨ ਬਾਅਦ ਬਣਾਵਾਂਗੇ ਉੱਥੇ ਵੀ ਜਾ ਕੇ। ਇੱਕ ਰਾਣਾ ਸਾਹਿਬ ਦਾ ਡੇਰਾ ਹੋ ਗਿਆ, ਇੱਕ ਹਾਲ ਮਕੀਮ ਸਾਡਾ ਜੀ। ਅੱਜ ਕੱਲ ਦੁਕਾਨਾਂ ਹੈਗੀਆਂ ਜਿੱਦਾਂ ਕਿ ਜਿੱਥੋਂ ਅਸੀਂ ਤੁਹਾਡੇ ਤੱਕ ਔਨ ਏਅਰ ਹੁੰਦੇ ਹਾਂ। ਹਾਂਜੀ ਤੇ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੀ ਮੁਹੱਬਤਾਂ ਦੇ ਜੀ। ਤੇ ਅਸੀਂ ਅੱਜ ਜੀ ਉਦਣ ਆਏ ਸੀਗੇ, ਅਸੀਂ ਉਦਣ ਗਡਾਣੀ ਸੀ ਮੱਕੀ। ਅੱਜ ਅਸੀਂ ਮੱਕੀ ਨੂੰ ਕਰਾਣੀ ਹੈ ਰਾਣਾ ਸਾਹਿਬ ਜੜੀ ਮੂਟੀ ਮਾਰ ਸਪਰੇਅ ਜਿਹੜੀ ਹੁੰਦੀ ਹੈ ਵੀ ਆ ਚੌੜੇ ਪੱਤੇ ਵਾਲੀ ਦਾ ਮੌਸਮ ਅੱਜ ਕੱਲ ਉਹ ਜੰਮ ਜਾਂਦੀ ਹੈ ਤੇ ਸਪਰੇਅ ਵਾਲਾ ਹਲੇ ਆਇਆ ਕੋਈ ਨਹੀਂ ਹੈਗਾ। ਤੇ ਮੈਂ ਰਾਣਾ ਸਾਹਿਬ ਨੂੰ ਕਿਹਾ ਵੀ ਕਿਉਂ ਨਾ ਆਪਾਂ ਇੱਕ ਇਹੋ ਜਿਹੀ ਵੀਡੀਓ ਇਹੋ ਜਿਹਾ ਵਲੌਗ ਬਣਾ ਲਈਏ ਛੋਟਾ ਜਿਹਾ, ਨਾਲੇ ਵੀਰਾਂ ਭਰਾਵਾਂ ਨਾਲ ਸਾਂਝ ਹੋ ਜੂਗੀ ਵੀ ਅਸੀਂ ਅੱਜ ਕੀ ਕੀਤਾ ਤੇ ਕੀ ਨਹੀਂ ਕੀਤਾ। ਰੂਟੀਨ ਵਾਲਾ ਕੰਮ ਜਿਹੜਾ ਚੱਲ ਰਿਹਾ। ਹਾਂ ਰੂਟੀਨ ਵਾਲਾ ਕੰਮ ਜਿਹੜਾ ਚੱਲ ਰਿਹਾ। ਬਾਕੀ ਉਡੀਕ ਤਾਂ ਹੈ, ਕਦੇ ਟਰੈਕਟਰ ਵਾਲੇ ਦੀ ਕਦੇ ਸਪਰੇਅ ਵਾਲੀ, ਜ਼ਿੰਦਗੀ ਹੈ ਹੀ ਸਾਰੀ ਉਡੀਕ। ਰਾਣਾ ਸਾਹਿਬ ਜ਼ਿੰਦਗੀ ਦੀ ਜੇ ਤੁਸੀਂ ਗੱਲ ਕਰਦੇ ਆ, ਜ਼ਿੰਦਗੀ ਤਾਂ ਕੋਈ 20 ਸਾਲਾਂ ਦੀ ਸੀ। ਜਦੋਂ ਹਾਕੀ ਖੇਡੀ ਸੀ, ਪੜ੍ਹੀ ਦਾ ਸੀ। ਮੈਂ ਕਹਿੰਦਾ ਵੀ ਇਹੋ ਜਿਹੀ ਬਾਦਸ਼ਾਹੀ ਜ਼ਿੰਦਗੀ, ਆਜ਼ਾਦ ਜ਼ਿੰਦਗੀ ਵੀ ਵੱਲ ਸਾਹਿਬ ਤੋਂ ਸਵਾ ਦੁਨੀਆ ਦੇ ਵਿੱਚ ਇੱਕ ਮਾਸਟਰ ਤੋਂ ਸਵਾ ਦੁਨੀਆ ਦੇ ਵਿੱਚ ਕਿਸੇ ਦਾ ਡਰ ਕੋਈ ਨਹੀਂ ਹੁੰਦਾ ਸੀਗਾ। ਮੈਂ ਹਾਕੀ ਖੇਡਣ ਚਲੇ ਜਾਂਦਾ ਹੁੰਦਾ ਸੀ ਨਾ ਰਾਣਾ ਸਾਹਿਬ ਬਾਹਰ ਅੰਦਰ, ਤੇ ਮੈਂ ਨਿਕਲ ਜਾਣਾ ਨਾ ਜੇ ਦੂਰ ਦੂਰ ਕਿਧਰੇ ਤੇ ਲੇਟ ਹੋਣਾ ਨਾ, ਸਿਰਫ ਇੱਕੋ ਹੀ ਘਾਬਰ ਦਿਲ ਇੰਜ ਕਰਨਾ ਕਾਉਂ ਅੱਬੂ ਤੋਂ ਵੀ ਯਾਰ ਘਰ ਜਾ ਕੇ ਕੀ ਕਹਿਣਾ, ਹੋਰ ਕੋਈ ਡਰ ਨਹੀਂ ਸੀ ਹੁੰਦਾ। ਤੇ ਬੇਫਿਕਰੀ ਜ਼ਿੰਦਗੀ ਰਾਣਾ ਸਾਹਿਬ। ਇੱਕ ਵਾਰੀ ਆ ਤੁਸੀਂ ਮੇਰੇ ਦੇਖ ਰਹੇ ਰਾਣਾ ਸਾਹਿਬ ਹਾਕੀ ਲੱਗੀ ਨਿਸ਼ਾਨ, ਇਹ ਮੇਰੇ ਨਾ ਜੀ ਮੈਂ ਇੰਜ ਕਰਕੇ ਆਇਆ। ਤਬਸਮ ਮੁੰਡੇ ਦਾ ਨਾਂ ਸੀਗਾ, ਚਾਚਾ ਹੀ ਲੱਗਦਾ ਰਿਸ਼ਤੇ ਦੇ ਵਿੱਚ। ਇੰਜ ਕਰਕੇ ਆਇਆ ਨਾ, ਗੋਲ ਕਰਨ ਲੱਗਾ ਡੀ ਦੇ ਵਿੱਚ, ਮੈਂ ਹਾਕੀ ਤੋਂ ਹਾਕੀ ਤਿਲਕੀ ਜੀ ਇੱਥੇ ਵੱਜ ਗਈ। ਸ਼ੁਕਰ ਅੱਖ ਬਚ ਗਈ, ਅੱਖ ਬਚ ਗਈ ਬਸ। ਮੈਂ ਇੰਨਾ ਕੁ ਫਾਸਲਾ 1 ਇੰਚ ਦਾ। ਤੇ ਮੈਂ ਡਰ ਇੰਨਾ ਗਿਆ ਵੀ ਸੱਟ ਦੀ ਮੈਨੂੰ ਕੋਈ ਪਰਵਾਹ ਨਹੀਂ। ਮੈਂ ਕਿਹਾ ਵੀ ਘਰੇ ਜਾ ਕੇ ਕੋਈ ਬੰਦਾ ਇਹ ਨਾ ਦੱਸ ਦੇਵੇ ਵੀ ਖਾਲਿਦ ਦੇ ਹਾਕੀ ਲੱਗ ਗਈ। ਮੈਂ ਜਿੰਨੇ ਖੇਡਣ ਵਾਲੇ ਸੀ ਸਾਰਿਆਂ ਨੂੰ ਇਕੱਠਾ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਗੱਲ ਇਹ ਆ ਵੀ ਤੁਸੀਂ ਇੰਜ ਕਿਹੋ ਵੀ ਸਾਈਕਲ ਵੱਜਾ ਖਾਲਿਦ ਦੇ ਵਿੱਚ ਤੇ ਬ੍ਰੇਕ ਲੱਗ ਗਈ। ਉਹਦੀ ਬ੍ਰੇਕ ਹੈ ਜੀ ਹੁੰਦੀ ਨਾ ਤਿੱਖੀ ਜੀ ਹੈ। ਤੇ ਰਾਣਾ ਸਾਹਿਬ ਤਾਂ ਚਾਚਾ ਨਜ਼ੀਰ ਸੀ, ਮੈਂ ਘਰੇ ਕੋਈ ਨਹੀਂ ਗਿਆ, ਮੈਂ ਉਹਨਾਂ ਦੇ ਘਰੇ ਚਲ ਗਿਆ। ਉਹ ਮੈਨੂੰ ਟਾਂਕੇ ਟੁੰਕੇ ਉਹਨੇ ਲਵਾਏ ਵੀ ਮੈਂ 3-4 ਦਿਨ ਮੈਂ ਘਰ ਨਹੀਂ ਗਿਆ। ਅੱਲਾ ਜਨਸੀਬ ਕਰੇ ਮੈਂ ਚਾਚੇ ਨਜ਼ੀਰ ਲਈ ਪਿਆ। ਰਾਣਾ ਸਾਹਿਬ ਉਹ ਜ਼ਿੰਦਗੀ ਸੀ ਕੈਸੀ, ਉਹ ਜਿੱਦਾਂ ਕਿ ਤੁਹਾਨੂੰ ਦੱਸਿਆ। ਬਾਕੀ ਤਾਂ ਰਾਣਾ ਸਾਹਿਬ ਉਸ ਤੋਂ ਬਾਅਦ ਇਹੋ ਜਿਹੇ ਝਮੇਲਿਆਂ ਦੇ ਵਿੱਚ ਫਸੇ ਆ। 25 ਸਾਲ ਲਾ ਲਓ, 20 ਨਹੀਂ 25 ਲਾ ਲਓ ਵੀ ਇੱਕ ਲੱਤ ਰਾਣਾ ਸਾਹਿਬ ਡੇਰੇ ਦੇ ਵਿੱਚ, ਇੱਕ ਲੱਤ ਜੀ ਸਬਜੀ। ਤੇ ਜਦੋਂ ਦਾ ਵਿਆਹ ਹੋ ਜੇ ਫਿਰ ਤਾਂ ਬੰਦਾ ਨਾ ਜੀ ਸੌਦੇ ਢੋਣ ਜੋਗਾ ਰਹਿ ਜਾਂਦਾ ਮੇਰੇ ਹਿਸਾਬ ਦੇ ਵਿੱਚ। ਉਹ ਹਾਂਜੀ ਮੈਂ ਨਾ ਇੱਕ ਗੱਲ ਦੱਸਾਂਗਾ। ਉਹ ਕਹਾਵਤ ਹੈ ਕਿ ਇਹਦਾ ਕੋਈ ਮਜ਼ਹਬ ਨਾਲ ਕਿਸੇ ਨਾਲ ਨਹੀਂ ਤਲਕ ਹੈ, ਕਿਸੇ ਇਲਾਕੇ ਨਾਲ ਨਹੀਂ ਹੈ। ਹਾਂਜੀ ਹਾਂਜੀ ਸਾਰੀ ਯੂਨੀਵਰਸਲ ਜੀ ਹੁੰਦੀਆਂ ਕਹਾਵਤਾਂ ਬਣੀਆਂ ਹੋਈਆਂ। ਉਹ ਕਹਿੰਦੇ ਕਿ ਜਦੋਂ ਰੱਬ ਨਾ ਉਮਰਾਂ ਵੰਡਣ ਲੱਗਾ ਨਾ
ਤੇ ਉਸਨੇ ਬਾਂਦਰ ਨੂੰ ਬੁਲਾ ਲਿਆ, ਖੋਤੇ ਨੂੰ ਬੁਲਾ ਲਿਆ, ਕੁੱਤੇ ਨੂੰ ਬੁਲਾ ਲਿਆ ਤੇ ਬੰਦੇ ਨੂੰ ਬੁਲਾ ਲਿਆ। ਸਭ ਤੋਂ ਪਹਿਲੇ ਬਾਂਦਰ ਨੂੰ ਕਿਹਾ ਵੀ ਤੂੰ ਆਪਣਾ ਨਾ, ਤੈਨੂੰ 20 ਸਾਲ ਉਮਰ ਆ ਤੇਰੀ, ਜੋ ਮਰਜ਼ੀ ਆਪਣਾ ਨਾ ਜਿਹੜਾ ਵਾ ਖੇਡ ਜਿੱਥੇ ਮਰਜ਼ੀ, ਅੱਛਾ, ਫਿਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਹੈ ਤੈਨੂੰ ਕੋਈ ਪੁੱਛ ਪ੍ਰਤੀਤ ਤੇਰੀ ਕੋਈ ਨਹੀਂ, ਤੇ ਰੋਟੀ ਤੈਨੂੰ ਨਾ ਜਿੱਥੋਂ ਦਿਲ ਕਰੇ ਤੂੰ ਖਾ ਲੈ। ਬਾਂਦਰ ਨੇ ਕਿਹਾ ਵੀ 20 ਸਾਲ ਬਹੁਤ ਆ, ਮੇਰੀ ਉਮਰ ਰੱਖੋ 10 ਸਾਲ, ਮੈਂ 10 ਸਾਲਾਂ 'ਚ ਆਪਣੇ ਚਾਹ ਪੂਰੇ ਕਰ ਲੂੰਗਾ। ਉਸ ਤੋਂ ਬਾਅਦ ਵਾਰੀ ਆ ਗਈ ਕੁੱਤੇ ਦੀ। ਕੁੱਤੇ ਨੂੰ ਕਿਹਾ ਗਿਆ ਵੀ ਤੂੰ ਨਾ ਆ ਬੰਦਾ ਵਾ, ਤੂੰ ਇਹਦੀ ਰਾਖੀ ਕਰਨੀ ਆ, ਇਹਦੇ ਡੰਗਰਾਂ ਦੀ ਰਾਖੀ ਕਰਨੀ ਆ, ਚੌਕੀਦਾਰੀ ਦਾ ਕੰਮ ਤੇਰਾ ਵਾ, ਤੇ ਤੈਨੂੰ 30 ਸਾਲ ਦੀ ਜ਼ਿੰਦਗੀ ਦਿੱਤੀ ਗਈ ਆ, ਤੂੰ 30 ਸਾਲ ਤੱਕ ਨਾ ਚੌਕੀਦਾਰੀ ਕਰਨੀ ਬੰਦੇ ਦੀ। ਉਹਨੇ ਕਿਹਾ ਜੀ 30 ਸਾਲ ਬਹੁਤ ਆ। ਅੱਛਾ, ਕੁੱਤੇ ਨੇ ਵੀ ਇੰਜ ਕਿਹਾ? ਹਾਂ, ਕੁੱਤੇ ਨੇ ਕਿਹਾ ਵੀ 15 ਸਾਲ ਮੇਰੇ ਲਈ ਕਾਫੀ ਆ, ਵੀ ਇੰਨੀ ਲੰਮੀ ਡਿਊਟੀ ਜਿਹੜੀ ਆ ਨਾ ਨਹੀਂ ਹੁੰਦੀ। ਆ ਗਈ ਵਾਰੀ ਖੋਤੇ ਦੀ। ਖੋਤਾ ਸਖਤ ਜਾਨ ਸੀ, ਉਹਨੂੰ ਹੋਇਆ ਵੀ ਤੈਨੂੰ 50 ਸਾਲ ਜਿਹੜੇ ਆ ਨਾ ਦਿੱਤੇ ਜਾਣਗੇ, ਤੇ ਤੂੰ ਇਨਸਾਨ ਦਾ ਕੰਮ ਕਾਜ ਜਿਹੜਾ ਵਾ ਨਾ ਕਰਨਾ, ਪੱਠੇ ਢੋਣੇ ਆ, ਸਾਰੇ ਮਸ਼ੱਕਤ ਜਿਹੜੀ ਆ ਨਾ ਤੇਰੇ ਤੇ ਆ, ਤੂੰ ਹੀ ਇਹਨੂੰ ਕਮਾ ਕੇ ਖਵਾਣਾ ਵਾ। ਤੇ ਉਹਨੇ ਕਿਹਾ ਨਹੀਂ 50 ਸਾਲ ਬਹੁਤ ਜ਼ਿਆਦਾ ਵਾ, ਮੈਨੂੰ ਦਿਓ 20 ਸਾਲ, 30 ਸਾਲ ਮੈਂ ਛੱਡਣਾ। ਬੰਦੇ ਦੀ ਵਾਰੀ ਆਈ। ਉਹਨਾਂ ਨੇ ਕਿਹਾ ਵੀ ਬੰਦੇ ਨੂੰ ਵੀ ਤੇਰੀ ਉਮਰ ਆ 20 ਸਾਲ, ਤੇ ਤੂੰ ਆਪਣੇ 20 ਸਾਲਾਂ ਚ ਜੋ ਮਰਜ਼ੀ ਜਿਹੜਾ ਵਾ ਨਾ, ਜਿਹੜੇ ਘੋੜੇ ਤੇਰੇ ਤੋਂ ਭਜਦੇ ਭਜਾ ਲਾ, ਆਪਣੇ ਗਦਾਰ ਤੈਨੂੰ ਆ ਦੇਤੇ ਆ, ਰਾਖੀ ਲਈ ਵੀ ਦੇਤੇ ਆ, ਮਸ਼ੱਕਤ ਲਈ ਵੀ ਜਿਹੜਾ ਵਾ। ਬੰਦਾ ਲਾਲਚੀ ਆ। ਬੰਦੇ ਨੇ ਕਿਹਾ ਜੀ ਇੰਝ ਕਰੋ, ਇਹ ਮੈਨੂੰ ਨਾ ਖੋਤੇ ਵਾਲੇ 30 ਸਾਲ ਵੀ ਦੇ ਦਿਓ, ਤੇ 15 ਸਾਲ ਜਿਹੜੇ ਆ ਨਾ ਕੁੱਤੇ ਵਾਲੇ ਦੇ ਦਿਓ, ਤੇ 10 ਸਾਲ ਜਿਹੜੇ ਆ ਨਾ ਬਾਂਦਰ ਵਾਲੇ ਬੰਨੀ ਦੇ ਦਿਓ। ਹਾਂ, ਮੈਨੂੰ ਦੇ ਦਿਓ। ਯਾਨੀ ਕਿ 20 ਤੇ 30 50, 50 ਤੇ 15 65, 65 ਤੇ 10 75, ਵੀ ਮੈਂ 75 ਸਾਲ ਜਿਹੜਾ ਨਾ ਜੀਣਾ ਚਾਹੁੰਦਾ। ਉਹਨੇ ਕਿਹਾ ਫਿਰ ਬਾਅਦ ਵਿੱਚ ਕਹਿੰਦੇ ਵੀ ਹੁਣ 20 ਸਾਲ ਆ ਨਾ ਜਿਹੜੇ ਉਹ ਬੰਦੇ ਦੇ ਆਪਣੇ ਆ, ਉਹ ਬੰਦੇ ਦੇ ਆਪਣੇ ਆ, ਉਹ ਬੰਦਿਆਂ ਵਾਲੀ ਜ਼ਿੰਦਗੀ। ਕੀ ਬਾਤ ਹੈ, ਵਾਹ ਜੀ ਵਾਹ। ਅਗਲੇ ਜਿਹੜੇ 30 ਸਾਲ ਆ ਨਾ ਉਹ ਹੈ ਖੋਤੇ ਦੇ। ਉਹ 21ਵੇਂ ਸਾਲ ਤੋਂ ਜੋ ਮਿਹਨਤ ਮੁਸ਼ੱਕਤ ਨੂੰ ਲੱਗਦਾ 50 ਸਾਲ ਤੱਕ ਨਾ ਜਿਹੜਾ ਵਾ, ਓਏ ਸਾਡੇ ਉਹ ਖੋਤੇ ਵਾਲੇ ਲੰਘ, ਹੁਣ ਤੇਰੇ ਤੇ ਹੈ ਆ ਖੋਤੇ। ਰਾਣਾ ਸਾਹਿਬ ਦੀ ਗੱਲ ਸੁਣ ਲਓ ਜੀ, ਤੂੰ ਗਦਾਰ ਨੇ ਵਾ ਖੋਤੇ ਵਾਲੀ ਲੰਘ, ਖੋਤੇ ਵਾਲੇ ਨਹੀਂ, ਮੈਂ ਕਹਿੰਦਾ ਅਸੀਂ ਖੋਤੇ ਵਾਲੇ ਟਪਾਈ ਬੈਠੇ ਆ। ਅਗਲੇ 10 ਸਾਲ ਆ ਜਿਹੜੇ ਕੁੱਤੇ ਵਾਲੇ ਹੈ, ਉਹ ਹੈ ਵੀ ਰਾਖੀ ਕਰਨੀ, ਚੌਕੀਦਾਰੀ। ਰਿਟਾਇਰ ਜਾ ਹੋ ਜਾਂਦਾ ਬੰਦਾ, ਫਿਰ ਹੁੰਦਾ ਕਿ ਨਿਆਣਿਆਂ ਨੂੰ, ਪੋਤਿਆਂ ਨੂੰ, ਦੋਤਿਆਂ ਨੂੰ ਸੰਭੋ, ਬਾਕੀ ਘਰ ਦੇ ਚੀਜ਼ਾਂ ਦੇ। ਨਹੀਂ ਪਹਿਲਾਂ ਟਪੂਸੀਆਂ ਵਾਲੇ ਕਿਹੜੇ ਫਿਰ ਗਏ ਬਾਂਦਰ ਵਾਲੇ? ਨਹੀਂ, ਬਾਂਦਰ ਵਾਲੇ ਤਾਂ ਲੈ ਆਣਗੇ ਨਾ। ਉਹ ਅਸੀਂ ਹੈ ਆ ਹੁਣ ਰਾਖੀ ਕਰਨ ਦੇ ਚੱਕਰ ਚ, ਆ ਵੀ ਡੇਰੇ ਦੇਖ ਲੋ, ਘਰ ਵਾਲਿਆਂ ਨੂੰ ਦੇਖ ਲੋ, ਨਿਆਣੇ ਕਿੱਥੇ ਸਕੂਲੇ ਜਾਂਦੇ ਨਹੀਂ ਆਂਦੇ ਹੈ, ਉਹ ਕੁੱਤੇ ਵਾਲੀ ਯਾਨੀ ਕਿ ਜਿਹੜਾ ਵਾ ਨਾ। ਤੇ ਆਖਰੀ ਜਿਹੜੇ 10 ਸਾਲ ਹੁੰਦੇ ਆ ਨਾ ਬਾਂਦਰ ਦੇ, ਉਹ ਕਹਿੰਦੇ ਕਿ ਬੰਦਾ ਨਾ ਜਿਹੜਾ ਵਾ ਉਹ ਕਦੇ ਐਸ ਪੁੱਤਰ ਦੇ ਘਰ, ਕਦੇ ਉਸ ਪੁੱਤਰ ਦੇ ਘਰ ਹੈ, ਤੇ ਉਹਨੂੰ ਕੋਈ ਨਹੀਂ ਪੁੱਛਦਾ। ਤੁਸੀਂ ਕਹਿ ਰਹੇ ਇਸ ਕਹਾਣੀ ਦਾ ਤਲਕ ਕੋਈ ਨਹੀਂ, ਇਹਦਾ ਤਾਂ ਬੜਾ ਤਲਕ ਹੈ ਜੀ। ਉਹ ਭਾਈ ਨਾ ਉਹ ਆਖਰੀ ਸਾਲਾਂ ਚ ਉਹ ਬੰਦਾ ਹੁੰਦਾ ਬਾਂਦਰ ਤਰ੍ਹਾਂ, ਵੀ ਕਦੇ ਧੀ ਕੋਲ, ਕਦੇ ਪੁੱਤ ਕੋਲ, ਕਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹੈ, ਤੇ ਉਹਨੂੰ ਕੋਈ ਨਹੀਂ ਪੁੱਛਦਾ। ਜਿਸ ਤਰ੍ਹਾਂ ਬਾਂਦਰ ਛੜਾ ਜੋ ਮਰਜ਼ੀ ਕਰਦਾ ਉਹਨੂੰ ਕੋਈ ਨਹੀਂ ਪੁੱਛਦਾ ਹੈ, ਇਸ ਤਰ੍ਹਾਂ ਬੰਦੇ ਨੂੰ ਨਹੀਂ ਪੁੱਛਦਾ ਹੈ। ਤੇ ਇਹ ਬਸ ਜ਼ਿੰਦਗੀ ਯਾਨੀ ਕਿ ਜਿਹੜਾ ਵਾ ਨਾ ਬਸ ਜ਼ੇਨ ਚ ਰੱਖਣੀ ਚਾਹੀਦੀ ਆ। ਨਹੀਂ, ਸਹੀ ਗੱਲ ਕੀਤੀ ਰਾਣਾ ਸਾਹਿਬ। ਰਾਣਾ ਸਾਹਿਬ ਮੈਂ ਇੱਕ ਗੱਲ ਕਰੂੰਗਾ ਵੀ ਅਸਲ ਦੇ ਵਿੱਚ ਜਦੋਂ ਤਿੱਕਰ ਬੰਦੇ ਦੇ ਕੋਲ ਜਿਹੜੀ ਕੋਈ ਚੀਜ਼ ਹੈਗੀ ਆ ਨਾ, ਉਹਨੂੰ ਜਦੋਂ ਤਿੱਕਰ ਉਹਦੀ ਕਦਰ ਵੀ, ਜਦੋਂ ਤਿੱਕਰ ਉਹਦੇ ਤੋਂ ਲਫ਼ਜ਼ ਆ, ਇੱਕ ਹੁੰਦਾ ਆ ਜੀ ਵੀ ਖੋਈ ਗਈ, ਇੱਕ ਹੁੰਦਾ ਖੋਈ ਗਈ, ਲਫ਼ਜ਼ ਇੱਕੋ ਜਿਹੇ ਆ, ਫਰਕ ਆ, ਲੇਕਿਨ ਜਿਹਦੀ ਗਈ ਹੋਵੇ ਉਹਦੇ ਵਾਸਤੇ ਇੱਕੋ ਹੀ ਗੱਲ, ਭਾਵੇਂ ਕੋਈ ਜਾਵੇ ਤੇ ਭਾਵੇਂ ਖੋਈ ਜਾਵੇ। ਜਦੋਂ ਤਿੱਕਰ ਅਹਿਸਾਸ ਕੋਈ ਨਹੀਂ ਹੁੰਦਾ ਹੈਗਾ ਰਾਣਾ ਸਾਹਿਬ ਵੀ ਬੰਦੇ ਦੇ ਕੋਲ, ਮੇਰੇ ਕੋਲ 10,000 ਰੁਪਈਆ ਨਾ ਮੇਰੀ ਜੇਬ ਚ ਆ, ਜਦੋਂ ਤਿੱਕਰ ਕਦਰ ਨਹੀਂ, ਜਦੋਂ ਤਿੱਕਰ ਜਦੋਂ 10 ਰੁਪਈਏ ਨਹੀਂ ਨਾ ਹੋਣਗੇ, ਜਦੋਂ ਪਤਾ ਲੱਗੂਗਾ ਵੀ ਪਾਣੀ ਦਾ ਗਲਾਸ ਪੀਣਾ ਵਾ, ਤੇ ਫਿਰ ਤੁਹਾਡੀ ਗੱਲ ਤਰ੍ਹਾਂ, ਤੁਹਾਡੀ ਕਹਾਣੀ ਤਰ੍ਹਾਂ ਮੈਨੂੰ ਵੀ ਇੱਕ ਕਹਾਣੀ ਮਾੜੀ ਜੀ ਯਾਦ ਆ ਗਈ। ਰਾਣਾ ਸਾਹਿਬ ਕੋਈ ਬੰਦਾ ਨਾ
ਚਲ ਗਿਆ ਕਿਸੇ ਪੀਰ ਬਾਬੇ ਦੇ ਕੋਲ। ਅੱਛਾ। ਉਹਨੂੰ ਜਾ ਕੇ ਕਹਿਣ ਲੱਗਿਆ ਵੀ ਮੇਰੀ ਪੂਰੀ ਕੋਈ ਨਹੀਂ ਪੈਰੀ ਹੈਗੀ, ਹਾਲਾਤ ਖਰਾਬ ਆ, ਮਰੇ ਪਏ ਆ। ਜਿਵੇਂ ਅਸੀਂ ਜ਼ਿਮੀਂਦਾਰ ਹੁਣ ਕਹਿੰਦੇ ਆ ਮੈਂ ਹਰ ਰੋਜ਼ ਰੋੜੇ ਹੁੰਦਾ ਵੀ ਆ ਜੀ ਕੁਝ ਨਹੀਂ ਬਣ ਰਿਹਾ, ਤੇ ਹੁਣ ਵੀ ਗੱਲ ਕੀਤੀ ਆ ਵੀ ਖੂਹ ਦੀ ਮਿੱਟੀ ਨੂੰ ਖੂਹ ਨੂੰ ਹੈ। ਉਹ ਜਿਹੜਾ ਉਹ ਬਾਬਾ ਜੀ ਸੀ ਨਾ ਜੀ ਸਰਕਾਰ, ਉਹਨੇ ਉਹਨੂੰ ਕਿਹਾ ਵੀ ਗੱਲ ਹੈਗੀ ਆ, ਠੀਕ ਹੋ ਜਾਊਗਾ ਕੰਮ। ਉਹਨੇ ਕਿਹਾ ਕੀ, ਉਹਨੇ ਕਿਹਾ ਤੇਰੇ ਕੋਲ ਕੋਈ ਸ਼ੈ ਹੈ ਆ, ਕੋਈ ਸੋਨਾ, ਕੋਈ ਪੈਸੇ, ਜਿਹੜੀ ਹੁਣ ਹੋਵੇ ਤੇਰੇ ਕੋਲ, ਕੂੜ ਨਹੀਂ ਮਾਰਨਾ। ਉਹਨੇ ਕਿਹਾ ਜੀ ਮੇਰੇ ਕੋਲ ਸੋਨਾ। ਉਹਨੇ ਕਿਹਾ ਸੋਨਾ ਭਜਾ ਲਿਆ, ਤੇਰਾ ਕੰਮ ਸਿੱਧਾ ਕਰ ਦੇ। ਉਹ ਜੀ ਸੋਨਾ ਲਿਆ ਰਾਣਾ ਸਾਹਿਬ, ਸੋਨਾ ਲਿਆ ਕੇ ਉਹਨੂੰ ਦਿੱਤਾ, ਯਾਦ ਦਿੱਤਾ ਨਾ, ਤੇ ਪੀਰ ਨੇ ਛੂਟ ਵੱਟਤੀ। ਪੀਰ ਰਾਣਾ ਸਾਹਿਬ ਭੱਜ ਪਿਆ। ਜੂ ਵੀ ਪੀਰ ਤੇ ਉਹ ਬੰਦਾ ਜੀ ਉਹਦੇ ਮਗਰ ਤੇ ਮਾਰ ਸ਼ਿਕਾਰ ਜਨਾਬ, ਪੀਰ ਉਹਦੇ ਹੱਥ ਨਾ ਆਵੇ ਜੀ। ਇੱਕ ਜਗ੍ਹਾ ਚੱਲ ਕੇ ਨਾ ਜੀ ਉਹ ਬਾਬਾ ਜਿਹੜਾ ਨਾ ਜੀ ਬਹਿ ਗਿਆ, ਉਹ ਥੱਕ ਗਿਆ ਦੋਨਾਂ ਦੇ। ਉਹ ਪੀਰ ਜਿਹੜਾ ਨਾ ਜੀ ਉਹ ਚੜ ਗਿਆ, ਕੋਈ ਪੀਪਲ ਲਾ ਲਓ ਜਾਂ ਕੋਈ ਹੋਰ ਦਰਖਤ ਲਾ ਲਓ ਜੀ, ਉਹਦੇ ਤੇ ਹੈ। ਉਹਨੇ ਥੱਲੇ ਖਲੋ ਕੇ ਕਿਹਾ ਖੁਦਾ ਦਾ ਨਾਂ ਆ ਤੈਨੂੰ, ਆ ਮੇਰਾ ਨਾ ਆ ਮੇਰਾ ਮੈਨੂੰ ਵਾਪਸ ਕਰ ਦੇ, ਤੇਰੀ ਮਿਹਰਬਾਨੀ। ਉਹ ਥੱਲੇ ਆਇਆ, ਉਹਨੇ ਕਿਹਾ ਇਹ ਆ ਲੈ ਆਪਣਾ ਸੋਨਾ। ਉਹਨੇ ਕਿਹਾ ਹੁਣ ਦੱਸ ਵੀ ਆ ਤੇਰੇ ਕੋਲ ਇਹਦੀ ਕਦਰ, ਇਹਦੀ ਤੈਨੂੰ ਕਦਰ ਨਹੀਂ। ਹਾਂ ਵੀ ਜਦੋਂ ਤੇਰੇ ਤੋਂ ਹੁਣ ਖੋਇਆ ਗਿਆ ਨਾ, ਤੈਨੂੰ ਜਦੋਂ ਪਤਾ ਲੱਗਿਆ ਵੀ ਓਏ ਹੋਏ ਤਾਂ ਬੰਦਾ ਲੈ ਕੇ ਭੱਜ ਗਿਆ, ਮੇਰੀ ਹਰ ਸ਼ਾ ਮੇਰੀ ਜਮਾ ਹੁਣ ਦੇਖ ਨਾ, ਅਸੀਂ ਰੋਣਾ ਰੋਨੇ ਆ ਹਾਂਜੀ ਵੀ ਯਾਰ ਹਾਲਾਤ ਨਹੀਂ ਚੰਗੇ, ਆਜ ਮਕਾਨ ਨਹੀਂ ਬਣਿਆ, ਗੱਡੀ ਨਹੀਂ। ਹੁਣ ਸਿਹਤ ਆ ਨਾ, ਹਾਂਜੀ ਸਿਹਤ ਸਾਨੂੰ ਹੈ, ਇਹ ਤਾਂ ਵੱਡੀ ਨਿਮਤ ਹੈ। ਇਹਦਾ ਅਸੀਂ ਕਰਦੇ ਨਹੀਂ, ਜਦੋਂ ਪੈ ਜਾਂਦੇ ਆ ਬਿਮਾਰ। ਹਾਂ ਤੇ ਫਿਰ ਸਾਨੂੰ ਹੁੰਦਾ ਕਿ ਯਾਰ ਸਿਹਤ ਦਾ ਦੇਖੋ ਨਾ, ਅੱਖਾਂ ਦਾ ਤੁਹਾਨੂੰ ਜਿਹੜਾ ਨਵੀਨਾ। ਤੇ ਹੁਣ ਸਾਡਾ ਇੱਕ ਮਾਮਾ ਆਇਆ ਤੇ ਉਹਦੇ ਦੰਦ ਦੁੰਦ ਨਿਕਲ ਗਏ ਆ। ਹੁਣ ਉਹ ਰੋਟੀ ਨਹੀਂ ਖਾ ਸਕਦੇ ਠੀਕ ਤਰੀਕੇ ਨਾਲ, ਦੰਦਾਂ ਦੀ ਕਦਰ ਉਹਨਾਂ ਨੂੰ ਆ, ਸਾਨੂੰ ਹੁਣ ਕੋਈ ਨਹੀਂ ਹੈ ਦੰਦਾਂ ਦੀ ਕਦਰ। ਤੇ ਇਹ ਹੁਣ ਲੱਤਾਂ ਹੱਥ ਪੈਰ ਚੱਲਦੇ ਆ ਇਹਨਾਂ ਦੀ ਸਾਨੂੰ ਹਲੇ ਨਹੀਂ ਹੈ। ਜਦੋਂ ਕੰਮ ਛੱਡ ਜਾਂਦੀਆਂ ਫਿਰ ਬੰਦੇ ਨੂੰ ਇੱਕ ਉਹੀ ਮੈਂ ਕਹਿੰਦਾ ਨਾ ਵੀ ਗੱਲ ਇਹ ਆ ਵੀ ਜਿਹੜਾ ਕੋਲ ਆ ਨਾ ਜੀ ਉਹਦਾ ਸ਼ੁਕਰ ਅਦਾ ਕਰੋ, ਮਾਲਕ ਦਾ ਕਹੋ ਮਾਲਕਾ ਤੇਰਾ ਬੜਾ ਕਰਮ ਆ, ਤੇਰਾ ਬੜਾ ਸ਼ੁਕਰ ਹੈਗਾ। ਤੇ ਰਾਣਾ ਸਾਹਿਬ ਉਹ ਸਪਰੇਅ ਵਾਲਾ ਬੇਲੀ ਵੀ ਆ ਗਿਆ। ਚਲੋ ਠੀਕ ਹੈ ਸਪਰੇਅ ਕਰਾਣੇ ਤੇ ਰਾਣਾ ਸਾਹਿਬ ਨਾਲੇ ਤੇਲ ਵਢੀਨੇ ਉਹ ਵੀ ਦਿਖਾਉਂਦੇ ਆ। ਰੋ ਪੰਜੀਰ ਨੇ ਥੋੜੇ ਜਿਹੇ ਵੱਡੇ ਆ, ਫਿਰ ਅਸੀਂ ਸਵੇਰ ਸਾਰੇ ਵੱਢੂਗਾ ਤੇ ਠੀਕ ਆ ਜੀ। ਆਪਾਂ ਸਪਰੇਅ ਵਾਲਾ ਦਿਖਾਣੇ, ਫਿਰ ਨਾਲੇ ਧਾਰਾਂ ਵੀ ਚੋਣੀਆਂ। ਚਲੋ ਠੀਕ ਆ ਜਾਓ। ਲਓ ਜੀ ਰਾਣਾ ਸਾਹਿਬ ਅੱਜ ਸਪਰੇਅ ਕਰਾ ਰਹੇ ਆ ਜੀ। ਅੱਛਾ ਜੜੀ ਬੂਟੀ ਵਾਲੀ। ਵੀ ਪਹਿਲਾਂ ਉਦੋਂ ਗੱਡੀ ਸੀ ਉਹ ਤਾਂ ਆਪਾਂ ਸੱਜਣਾ ਵੀਰਾਂ ਨੂੰ ਇਹ ਦਿਖਾਤੀ ਸੀਗੀ ਜਿੱਦਣ ਮੱਕੀ ਲਾਈ ਸੀਗੀ। ਉਸ ਤੋਂ ਬਾਅਦ ਫਿਰ ਇਹਨੂੰ ਬਸ਼ੀਰ ਨੂੰ ਕੱਲ ਕਿਹਾ ਸੀਗਾ ਜੀ, ਉਹਨੇ ਪਾਣੀ ਫੇਰਤਾ ਸੀ। ਕੱਲ ਇਹਨੂੰ ਪਾਣੀ ਲੱਗਿਆ ਸ਼ਾਮੀ। ਅੱਛਾ ਤੇ ਅੱਜ ਇਹਨੂੰ ਮੈਂ ਕਿਹਾ ਵੀ ਇਹ ਜਿਹੜੀ ਜੜੀ ਬੂਟੀ ਵਾਲੀ ਸਪਰੇਅ ਆ ਨਾ, ਅੱਛਾ ਇਹ ਕਰਾ ਦਈਏ। ਜਿੱਦਾਂ ਕਿ ਤੁਸੀਂ ਦੇਖ ਰਹੇ ਆ ਵੀ ਪਾਣੀ ਹੁਣ ਲੱਗਿਆ ਹੈ। ਅੱਛਾ ਇੱਕ ਤਾਂ ਕਰਦੇ ਆ ਪੈਂਡੀਮੈਥਲੀਨ,
ਹਾਂਜੀ ਇੱਕ ਰਵਾਲਡ 골ਡ ਕਰਦੇ ਆ ਹੈ। ਹਾਂ ਡਵਾਲਡ ਡੁਆਲਡ 골ਡ ਆ, ਰਵਾਲਡ 골ਡ ਕਿ ਡੁਆਲਡ 골ਡ। ਰਵਾਲਡੋ ਤੋਂ ਤਾਂ ਨਹੀਂ ਯਾਦ ਆ ਰਵਾਲਡੋ ਤੋਂ ਜਿਹੜਾ ਨਾ ਫੁੱਟਬਾਲ ਵਾਲੇ ਤੋਂ ਆ ਡੁਆਲਡ 골ਡ। ਹਾਂਜੀ ਤੇ ਅੱਛਾ ਇਹ ਤੁਸੀਂ ਕਿਹੜੀ ਕਰਾ ਰਹੇ ਆ ਸਪਰੇ? ਇਹ ਜੀ ਹੈਗੀ ਆ ਸੀਟਾ ਕਲੋਰ ਤੇ ਪੈਂਡੀਮੈਥਲੀਨ ਦਾ ਨਾ ਮਿਕਸਚਰ ਕਰਾ ਰਹੇ ਆ। ਅੱਛਾ ਦੋਨੇ ਚੌੜੇ ਪੱਤਿਆਂ ਵਾਲੀਆਂ ਵਾ? ਇਹ ਬਜੋੜੇ ਪੱਤੇ ਵਾਲੀ ਇਹ ਕੋਈ ਮਾੜੀ ਮੋਟੀ ਕੋਈ ਹੋਰ ਅੱਜ ਕੱਲ ਰਾਣਾ ਸਾਹਿਬ ਇਹ ਜੜੀ ਬੂਟੀ ਦੀ ਵੀ ਨਾ ਇੱਕ ਮੌਸਮ ਹੁੰਦੀ ਹੈ। ਹੁਣ ਜਿਹੜਾ ਦੂਜਾ ਘਾਹ ਆਇਆ ਨਾ ਉਹ ਘੱਟ ਆ ਜਿਹੜਾ ਮੌਸਮ ਹੁਣ ਅਗਲਾ ਆ ਰਿਹਾ ਨਾ ਇਹ ਚੌੜੇ ਪੱਤੇ ਤਾਂ ਜ਼ਿਆਦਾ ਹੋ ਇਹਦੇ ਤੇ ਆ ਇੱਟ ਸਿੱਟ ਵਗੈਰਾ ਤੇ ਆ ਹੁਣ ਤਾਂ ਇਹ ਆ ਗਏ ਇੰਜਨ ਵਾਲੇ ਸਪਰੇ ਕਰਨ। ਹਾਂ ਮਸ਼ੀਨ ਆ ਗਈ। ਬੋਲੋ ਨਾ ਉਹ ਹੱਥ ਨਾਲ ਹੁੰਦੇ ਸੀ ਉਹ ਗੇੜ ਜਾਂ ਡੋਲੇ ਪਰਦੇ ਚ ਬੜੀ ਹੁੰਦੀ ਸੀ। ਬਲਕਿ ਇੱਕ ਹੁੰਦੇ ਸੀ ਜਿਨ੍ਹਾਂ ਨਾਲ ਪਹਿਲੋਂ ਹਵਾ ਭਰ ਦਿੰਦੇ ਸੀ, ਇੱਕ ਉਹ ਨਾਲ ਦੀ ਨਾਲ ਪੰਪ ਮਾਰਦੇ ਸੀ। ਇਹ ਜਦੋਂ ਆਏ ਨਾ ਨਵੇਂ ਜਨਰੇਟਰ ਵਾਲੇ, ਉਹ 5-7 ਪਿੰਡਾਂ ਚ ਇੱਕ ਅੱਧਾ ਬੰਦਾ ਹੁੰਦਾ ਸੀ, ਉਹ ਮੋਟਰਸਾਈਕਲ ਤੇ ਆਉਂਦਾ ਸੀ। ਬੜੀ ਉਹਨੂੰ ਨਾ ਆਓ ਭਗਤ ਸ਼ਿਕੰਜਵੀ ਤੇ ਬਾਕੀ ਜਾਂਦੇ ਹੋਏ ਰੋਟੀ ਰਾਟੀ ਵੀ, ਤੇ ਉਹਨੂੰ ਕਹਿਣਾ ਨਾ ਵੀ ਆ ਚੜ, ਕਿਉਂਕਿ ਦੂਸਰੀ ਮਸ਼ੀਨਾਂ 'ਚ ਬਹੁਤ ਟਾਈਮ ਉਦੋਂ ਕਪਾਵਾਂ ਬਹੁਤ ਬੀਜੀ ਜਾਂਦੀਆਂ ਸੀ। ਸਪਰੇ ਜਿਹੜੀ ਹੈ ਨਾ ਬਹੁਤ ਹੁੰਦੀ ਸੀ, 8 ਦਿਨਾਂ 'ਚ 2 ਵਾਰੀ ਵੀ ਸਪਰੇ ਹੁੰਦੀ ਸੀ। ਉਹ ਇਸ ਕਰਕੇ ਸਪਰੇ ਵਾਲਿਆਂ ਨੇ ਫਿਰ ਸਪਰੇ ਵਾਲੀਆਂ ਦੁਕਾਨਾਂ ਜਿਹੜੀਆਂ ਵਾ ਨਾ ਉਹ ਵੀ ਯਾਨੀ ਕਿ ਸਾਰਿਆਂ ਤੋਂ ਬੜਾ ਇੱਕ ਕਿਸਮ ਦਾ ਨਾ ਇੱਕ ਵਕਤ 'ਚ ਬਿਜ਼ਨਸ ਹੈ ਸੀ। ਉਹ ਫਿਰ ਬਸ ਜਿਸ ਤਰ੍ਹਾਂ ਕਪਾਹ ਖਤਮ ਹੋ ਗਈ, ਕਹਿੰਦੇ ਵੀ ਜਿੱਥੇ ਗਈਆਂ ਬੇੜੀਆਂ ਉੱਥੇ ਗਿਆ ਮਲਾ ਹੈ। ਉਹ ਫਿਰ ਜਦੋਂ ਕਪਾਹ ਖਤਮ ਹੋਈ ਤੇ ਫਿਰ ਸਪਰੇ ਵਾਲੇ ਵੀ ਬਹੁਤ ਸਾਰੇ ਬਿਜ਼ਨਸ ਜਿਹੜੇ ਨਾ ਇਹ ਹੁਣ ਰਹਿ ਗਿਆ ਸਿਰਫ ਆ ਜੜੀ ਬੂਟੀਆਂ ਵਾਲਾ ਹੀ ਕੰਮ ਰਹਿ ਗਿਆ ਹੈ, ਜਾਂ 1-2 ਹੋਰ ਸਪਰੇਆਂ ਹੈ ਵੀ ਸੁੰਡੀ ਸੰਡੀ ਵਾਲੀ, ਲੇਕਿਨ ਉਹ ਗੱਲ ਨਹੀਂ ਹੈ। ਅੱਛਾ ਇਹ ਨਾ ਹੁਣ ਦੌਰ ਦੀ ਗੱਲ ਆ। ਪਹਿਲੋਂ ਹੱਥ ਵਾਲੀਆਂ, ਉਸ ਤੋਂ ਪਹਿਲੇ ਗੋਡੀ ਕਰਦੇ ਹੁੰਦੇ ਸੀ। ਹਾਂ ਗੋਡੀ ਕਰਦੇ ਸੀ ਤੇ ਉਦੋਂ ਪਟੜਿਆਂ ਤੇ ਨਹੀਂ ਲਾਉਂਦੇ ਸੀ ਮੱਕੀ ਫਲੈਟ ਲੱਗਦੀ ਸੀ, ਕੇਰਾ ਕਰਦੇ ਸੀਗੇ। ਹਾਂ ਤੇ ਉਹਨੂੰ ਫਿਰ ਨਾ ਦਰਮਿਆਨ ਚ ਬੋਲੀਆਂ ਨਾ ਗੁੱਡਦੇ ਸੀ। ਰਾਣਾ ਸਾਹਿਬ ਜਦੋਂ ਦੇਸੀ ਮੱਕੀ ਲਾਉਂਦੇ ਸੀ ਲੋਕ, ਆ ਫਾਰਮੀ ਮੱਕੀ ਦਾ ਐਡਾ ਕਨਸੈਪਟ ਨਹੀਂ ਸੀ। ਇਹ ਤਾਂ ਕਿਧਰੇ ਇਹ ਤਾਂ ਬਾਅਦ ਹੁਣ ਆਪਣੇ ਏਰੀਆ ਦੇ ਵਿੱਚ ਵੀ ਇਹ 5-7 ਸਾਲਾਂ ਤੋਂ ਸ਼ੁਰੂ ਹੋਇਆ, ਨਹੀਂ ਤੇ ਸਾਹੀਵਾਲ ਲੱਗਦੀ ਸੀ ਆਪਣੇ ਤੇ ਕਦੋਂ ਲੱਗਦੀ ਸੀ। 4 ਬੰਦੇ ਕਿੱਲਾ ਜਿਹੜਾ ਵਾ ਨਾ ਕੱਢ ਜਾਂਦੇ ਸੀ, 2-2 ਕਨਾਲਾਂ ਤਕਰੀਬਨ ਨਾ ਉਹ ਗੁੱਡ ਲੈਂਦੇ ਸੀ। ਬਲਕਿ ਸਾਡੇ ਤਾਂ ਸ਼ੁਰੂ ਚ ਦੇਖਿਆ ਸੀ ਨਜ਼ਾਰੇ ਨਾ, ਕਣਕ ਤੱਕ ਗੁੱਡਦੇ ਦੇਖੇ ਆ ਹੈ। ਕਣਕ ਨੂੰ ਵੀ ਗੰਦ ਵਾਲੇ ਤੋਂ ਨਾ, ਫਿਰ ਉਹ ਹੌਲੀ ਹੁਣ ਲੇਬਰ ਉਹ ਖਤਮ ਹੋ ਗਈ, ਹੁਣ ਲੱਭਦੇ ਕੋਈ ਨਹੀਂ ਹੈ। ਹੁਣ ਇਹ ਮਸ਼ੀਨਾਂ ਦਾ ਆ ਗਿਆ ਹੁਣ, ਬਲਕਿ ਇੱਕ ਟਰੈਕਟਰ ਦੇ ਪਿੱਛੇ ਆ ਵੱਡੀ ਸਾਰੀ ਮਸ਼ੀਨ ਹੁੰਦੀ ਆ ਉਹ, ਬਲਕਿ ਉਦੋਂ ਕਪਾਵਾਂ ਵਾਲੇ ਦੌਰੇ ਤੋਂ ਬਹੁਤ। ਹੁਣ ਤਾਂ ਜਹਾਜ਼ਾਂ ਨਾਲ ਸਪਰੇ ਹੋਣੀ ਸ਼ੁਰੂ ਹੋ ਗਈ ਹੈ, ਡਰੋਨ ਆ ਗਏ ਹੈ। ਵਕਤ ਦੇ ਨਾਲ ਨਾ ਮਸ਼ੀਨਰੀ ਜਿਹੜੀ ਆ ਇਹ ਖਾ ਗਈ ਹਰ ਸ਼ੈ। ਜਿੱਦਾਂ ਦੌਰ ਬਦਲ ਰਿਹਾ ਨਾ, ਜਿੱਦਾਂ ਆਂਦੀ ਜਾਂਦੀ ਆ। ਜਿੱਦਾਂ ਹੁਣ ਤੁਸੀਂ ਸਪਰੇ ਵਾਲਿਆਂ ਦੀ ਜਿੱਦਾਂ ਗੱਲ ਕਰ ਰਹੇ ਸੀ ਨਾ, ਪਹਿਲਾਂ ਟਰੈਕਟਰਾਂ ਦੇ ਉੱਤੇ ਬੂਮ ਨਾਲ ਸਪਰੇ, ਠੀਕ ਆ ਜੀ। ਉਸ ਤੋਂ ਬਾਅਦ ਜੀ ਇੱਕ ਜਿਹੜੀ ਹੱਥ ਵਾਲੀ ਟੈਂਕੀ ਵਾਲਾ ਕੰਮ ਆ ਜੀ ਹੈ, ਉਹ ਥੋੜੀ ਜਿਹੀ ਮੁਸ਼ੱਕਤ, ਜਿਹਨਾਂ ਕੋਲ ਟਰੈਕਟਰ ਨਹੀਂ ਹੁੰਦੇ ਸੀ ਉਹ ਹੱਥ ਵਾਲੀ ਉਹਨਾਂ ਨਾਲ ਕਰਦੇ ਸੀਗੇ। ਫਿਰ ਇੱਕ ਆਇਆ ਸਟੀਲ ਦਾ ਪੰਪ, ਉਹਦੇ ਖਲੋ ਕੇ ਉੱਤੋਂ ਹਵਾ ਭਰਨੀ ਤੇ 2 ਗੇੜੇ ਉਹਨੇ ਨਾ ਜਨਾਬ ਜੀ ਕਿੱਲੇ ਤੇ ਲਾ ਦੇਣੇ। ਅੱਛਾ ਵੈਸੇ ਨਾ ਮੇਰੇ ਖਿਆਲ ਚ ਕਿਸਾਨਾਂ ਨੂੰ ਨਾ ਹੌਲੀ ਇਹਦਾ ਕੋਈ ਨਾ ਹੋਰ ਹੱਲ ਸੋਚਣਾ ਚਾਹੀਦਾ। ਇਹ ਜਿਹੜਾ ਸਪਰੇ ਵਾਲਾ ਨਾ ਇਹ ਮਜਬੂਰੀ ਵਾਲਾ ਹੱਲ ਆ ਹੈ ਸਭ। ਹੁਣ ਫਿਰ ਕੋਈ ਆਊਗਾ ਹੀ ਨਾ, ਉਹਦੇ ਚ ਮੇਰੇ ਖਿਆਲ ਚ ਨਾ ਮਲਚਿੰਗ ਆ ਨਾ ਜਿਹੜੀ ਹੈ, ਅਗਰ ਜਿਹੜੀ ਹੈ ਨੈਚੁਰਲ ਮਲਚਿੰਗ, ਉਹਦੀ ਛਾਪਰ ਵਾਲੀ ਨਹੀਂ ਮਲਚਿੰਗ ਹੈ, ਨੈਚੁਰਲ ਮਲਚਿੰਗ ਕੀਤੀ ਜਾਏ ਤੇ ਉਹਦੇ ਚ ਯਾਨੀ ਕਿ ਦਾਣਾ ਨਾ ਉਸ ਹਿਸਾਬ। ਹਾਂਜੀ ਰਾਣਾ ਸਾਹਿਬ ਆਪਣੇ ਪਤਾ ਕੀ ਆ, ਆਪਣੇ ਇੱਧਰ ਝੋਨਾ ਨਹੀਂ ਲੱਗਦਾ। ਪਰਾਲੀ ਹੋਵੇ ਨਾ, ਪਰਾਲੀ ਹੋਵੇ ਨਾ ਤੇ ਲੋਕ ਮਲਚਿੰਗ ਕਰਨ, ਤੇ ਜਿੱਧਰ ਝੋਨਾ ਲੱਗਦਾ ਉਧਰ ਮੱਕੀ ਨਹੀਂ ਲੱਗਦੀ। ਉਧਰ ਮੱਕੀ ਨਹੀਂ ਲੱਗਦੀ, ਗੱਲ ਇਹ ਹੈਗੀ ਆ। ਇਹ ਵੀ ਬਸ ਰੱਬ ਦੀ ਰਾਣਾ ਸਾਹਿਬ ਵੰਡ ਆ। ਅੱਛਾ ਮੈਂ ਤੁਹਾਨੂੰ ਮਸ਼ੀਨਾਂ ਦੀ ਗੱਲ ਸੁਣਾ ਰਿਹਾ। ਇੱਕ ਫਿਰ ULB ਆਈ, ਤੁਹਾਨੂੰ ਪਤਾ ULB ਦਾ? ਬੈਟਰੀ ਵਾਲੀ ਵੀ ਯਾਨੀ ਕਿ ਇੰਨੀ ਕੁ ਬਸ ਤੇਲ ਪਾਣਾ, ਆਇਲ ਲੈਂਦੇ ਹੁੰਦੇ ਸੀਗੇ ਘੇ ਵਗੈਰਾ, ਉਹਦੇ ਉਹਦੀ ਐਡੀ ਕਿ ਟੈਂਕੀ ਸੀ ਹੁੰਦੀ ਸੀ ਛੋਟੀ ਜੀ, ਉਹਦੇ ਵਿੱਚ ਪਾ ਕੇ ਤੇ ਉਹ ਬੰਦੇ ਨੇ ਇੰਜ ਕਰਕੇ ਤੇ ਬੰਦਿਆਂ ਨੇ ਬੜਾ ਮਸ਼ੀਨ ਨੂੰ ਉਹਨੂੰ ਜੀ ਚੁੱਕਿਆ ਵੀ ULB ਨਾਲ ਸਪਰੇ, ULB ਨਾਲ ਹੈ। ਫਿਰ ਆ ਹੁਣ ਜਨਰੇਟਰ ਵਾਲੇ ਆਹ ਆ ਗਏ। ਇਹਦੇ ਇੱਕ ਹੋਰ ਆ ਉਹ ਰਾਣਾ ਸਾਹਿਬ, ਉਹਦਾ ਐਡਾ ਵੱਡਾ ਮੂੰਹ ਅੱਗੋਂ ਧੂਤਾ ਜਿਹਾ ਬਹੁਤ ਜ਼ੋਰ ਨਾਲ, ਬਲਕਿ ਆ ਜਿਹੜਾ ਨਾ ਸ਼ਹਿਰਾਂ ਚ ਮੱਛਰ ਸ਼ਾਮ ਨੂੰ ਨਾ ਜਿਹੜਾ ਉਹ ਕਰਦੇ ਆ, ਬੜਾ ਤਕੜਾ ਜਿਹੜਾ ਹੁੰਦਾ ਨਾ, ਉਹ ਤਾਂ ਬਹੁਤ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ। ਔਰ ਮੇਰੇ ਖਿਆਲ ਕੋਈ ਪ੍ਰੈਸ਼ਰ ਨਾਲ ਹੀ ਨਾ ਜਿਹੜਾ ਬਣਾ ਕਈ ਮੱਖੀਆਂ ਹਟਾ ਦਿੰਦਾ। ਰਾਣਾ ਸਾਹਿਬ ਆਪਾਂ ਤੇਲ ਵੀ ਵਢਾਣੇ ਸ਼ੁਰੂ ਕਰੇ ਆ ਤੇ ਉਹਨੂੰ ਬਸ਼ੀਰ ਨੇ ਸ਼ੁਰੂ ਕਰਤੇ ਆ। ਅੱਛਾ ਤੇ ਹਲੇ ਅੱਡੇ ਯਾਨੀ ਕਿ ਥੋੜੇ ਜਿਹੇ ਵੱਡੇ ਆ। ਮੈਂ ਕਿਹਾ ਵੀ ਤੀਲਾਂ ਵਾਲਾ ਵੀ ਜਿਹੜਾ ਹਿਸਾਬ ਆ, ਚਲੋ ਇਹ ਆ ਵੀ ਹੁਣ ਜਿਹੜਾ ਅਗਲਾ ਖਰਚਾ, ਗੱਲ ਇਹੀ ਆ ਵੀ ਫਸਲ ਹੀ ਗੱਡਣ ਵਾਲੀ ਗੱਲ।
ਉਹ ਕਹਿੰਦੇ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਉਹ ਹੈ। ਲੈ ਜਾਂਦੀ ਆ ਵੀ ਹੁਣ ਆ ਮੱਕੀ ਕੱਢੀ ਗਈ, ਹਾਂ ਉਹ ਜਿਹੜੀ ਆਪਾਂ ਸੌਂਫ ਵਿੱਚ ਹਾਂ ਭਾਈਆਂ ਨੂੰ ਦੱਸ ਦਈਏ ਵੀ ਸੌਂਫ ਮੇਰੀ 2 ਕਨਾਲਾਂ ਦੇ ਵਿੱਚੋਂ ਹੋਈ ਸੀਗੀ 5 ਮਣ। ਠੀਕ ਹੈ ਜੀ। 5 ਮਣ ਸੌਂਫ, ਉਹਦਾ ਜਿਹੜਾ ਆ ਕਲਰ ਡੈਮੇਜ ਹੋ ਗਿਆ ਸੀ, ਰੰਗ ਤੁਹਾਨੂੰ ਪਤਾ ਹੀ ਆ ਵੀ ਉਹਦਾ ਉਹ ਵੀ ਯਾਨੀ ਕਿ ਅੱਛਾ ਨਹੀਂ ਸੀਗਾ, ਉਦਾਂ ਦਾ ਨਹੀਂ ਸੀ ਜਿੱਦਾਂ ਦਾ ਹੋਣਾ ਚਾਹੀਦਾ। ਫਿਰ ਵੀ 10,500 ਰੁਪਏ ਨੂੰ ਵਿਕ ਗਈ ਜੀ। ਹੈ 50,000 ਰੁਪਇਆ ਜਿਹੜਾ ਨਾ ਜੀ 2 ਕਨਾਲਾਂ ਦਾ ਬਣ ਗਿਆ, ਉਹ 2 ਕਨਾਲਾਂ ਦਾ ਬਣ ਗਿਆ। ਤੇ ਉਹਨੇ ਇਹ ਹੋਇਆ ਵੀ ਆਪਣੀ ਆਹ ਅੱਛਾ ਬੇਲੀ ਭਰਾ ਤੇ ਘਰ ਦੇ। ਅੱਛਾ ਇੱਕ ਹੁਣ ਗੱਲ ਦੱਸ, ਆ ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦੇ ਆ ਕਾਫੀ ਸਾਰੇ ਬੰਦੇ, ਕਹਿੰਦੇ ਵੀ ਤੁਸੀਂ ਮਸ਼ਵਰੇ ਪੁੱਠੇ ਦਿੰਨੇ ਆ ਹੈ। ਹਾਂ ਹੁਣ ਇਹ ਵੀ ਸੌਂਫ ਜਿਹੜੀ ਆ ਨਾ ਉਹਦੇ ਤੇ ਕੋਈ ਖਰਚਾ ਨਹੀਂ ਸੀ, ਖਰਚਾ ਵੀ ਕੋਈ ਆਰਗੈਨਿਕ, ਹਾਂ ਕੋਈ ਚੀਜ਼, ਕੋਈ ਖਾਦ, ਕੋਈ ਫਿਰ ਉਹਦੇ ਚ ਇਹ ਦੇਖ ਕਿ ਉਸ ਚ ਹਲੇ ਕਿ ਉਹਦੀ ਹਾਰਵੈਸਟਿੰਗ ਠੀਕ ਨਹੀਂ ਹੋਈ। ਅਗਰ ਉਹਦੀ ਹਾਰਵੈਸਟਿੰਗ ਠੀਕ ਹੁੰਦੀ, ਹਾਂਜੀ, ਉਹ 5 ਮਣ ਦੇ ਬਜਾਏ ਨਾ ਨਹੀਂ ਉਹ ਤਾਂ ਉਹੀ ਰਹਿਣਾ ਸੀ ਨਹੀਂ, ਜਿਹੜੀ ਉਹ ਤੇਰੀ ਕੁਛ ਖਰਾਬ ਨਹੀਂ ਹੋਈ ਜਦੋਂ ਉੱਥੇ ਰੱਖੀ ਆ। ਹਾਰਵੈਸਟਿੰਗ ਤੋਂ ਮਰਾਦ ਸਿਰਫ ਕੱਟਣਾ ਨਹੀਂ ਨਾ ਹੁੰਦਾ, ਪੋਸਟ ਹਾਰਵੈਸਟਿੰਗ ਵੀ ਤਾਂ ਉਹਦੇ ਚ ਹੀ ਆਂਦੀ ਆ। ਆਹੋ ਚਲੋ ਉਹ ਤਾਂ ਕੋਈ ਮਨ ਦਾ ਤਾਂ ਫਰਕ ਪਿਆ ਹੀ ਹੋਏਗਾ। ਆਹੋ ਰਾਜੀ ਰਾਣਾ ਸਾਹਿਬ ਆ ਸ਼ੁਰੂ ਹੋ ਗਏ ਆ। ਅੱਛਾ ਜੇ ਹੁੰਦੀ ਸਾਫ ਸੁਥਰੀ ਫਿਰ ਕੀ ਰੇਟ ਹੁੰਦਾ? ਰਾਣਾ ਸਾਹਿਬ ਫਿਰ 15,000 ਤਾਂ ਹਾਂ 15,000 ਹੁੰਦਾ, 6 ਮਣ ਹੁੰਦੀ, ਹਾਂਜੀ 15 ਛਿਕਾ 90, ਹਾਂਜੀ ਲੱਖ ਰੁਪਏ ਦੀ। ਹਾਂ ਲੱਖ ਰੁਪਏ ਦੀ 2 ਕਨਾਲਾਂ ਤੇ ਕਿੱਲੇ ਚੋਂ 4 ਲੱਖ ਦੀ। ਹੁਣ ਕਣਕ ਦਾ ਕਰ ਕੰਪੈਰੀਜ਼ਨ ਨਹੀਂ ਜੀ, ਉਹ ਫਸਲ ਨਹੀਂ ਰਲਦੀ ਉਹਨੂੰ, ਉਹਦੇ ਚ ਕੋਈ ਸ਼ੱਕ ਨਹੀਂ ਹੈਗਾ। ਉਹ ਆ ਤਿਲ ਰਾਣਾ ਸਾਹਿਬ ਆਪਣੇ ਬੂਟਾ ਵੀ ਕਹਿ ਰਿਹਾ ਸੀ, ਕਹਿੰਦਾ ਜੀ ਤੁਸੀਂ ਇਹ ਜਿਹੜਾ ਵਾ ਅੰਜਮ ਵੀ ਹੱਸ ਰਿਹਾ ਸੀ, ਕਹਿੰਦਾ ਵੀ ਉਸ ਬੰਦੇ ਨੂੰ ਫੜੋ ਜਿਹਨੇ ਮਸ਼ਵਰਾ ਦਿੱਤਾ ਇਹਨੂੰ ਸੌਂਫ ਦਾ ਹੈ। ਉਹ ਬੰਦੇ ਅਸਲ ਚ ਨਾ ਥੋੜਾ ਜਿਹਾ ਹੁੰਦਾ ਨਾ, ਘਬਰਾ ਜਾਂਦੇ ਆ, ਕੋਈ ਚੀਜ਼ ਨਹੀਂ ਨਾ। ਹੁਣ ਜਿਹੜਾ ਮੈਡੀਕਲ ਕਾਲਜ ਚ ਨਿਆਣਾ ਦਾਖਲ ਹੁੰਦਾ ਵਾ, ਉਹਨੇ 2 ਸਾਲ FSC ਦੇ ਲਾਣੇ ਆ, 4 ਸਾਲ ਉਸਨੇ ਲਾਣੇ ਮੈਡੀਕਲ ਕਾਲਜ ਚ, 5ਵੇਂ ਸਾਲ ਦੀ ਹਾਊਸ ਜਾਬ ਆ, ਉਹ 7 ਸਾਲਾਂ ਚ ਉਹਨੇ ਡਾਕਟਰ ਬਣਨਾ ਹੈ। ਤੇ ਜੇ ਜਿਹੜੇ ਘਬਰਾਣੇ ਵਾਲੇ ਦੂਸਰੇ ਸਾਲ ਜੀ ਕਹਿੰਦੇ ਯਾਰ ਸਾਡਾ ਤਾਂ ਖਰਚਾ ਹੀ ਬਹੁਤ ਹੋ ਗਿਆ, ਤੇ ਉਹ ਇਸ ਤਰ੍ਹਾਂ ਨਹੀਂ ਗੱਲ ਬਣਦੀ ਹੈ। ਤੇ ਅਲਬਤਾ ਤਿਲਾਂ ਵਾਲਾ ਜਿਹੜਾ ਬਾਰਿਸ਼ਾਂ ਨੇ ਨਾ ਇਹ ਕੰਮ ਖਰਾਬ ਕਰ ਦਿੱਤਾ। ਉਹ ਨਹੀਂ ਆਪਣੇ ਤਾਂ ਜੀ ਮਾਸ਼ਾਅੱਲਾ ਠੀਕ ਆ, ਸਾਡੇ ਠੀਕ ਆ, ਲੇਕਿਨ ਉਹ ਨਹੀਂ ਜਿੰਨੀ ਉਹ ਜਿਹੜੀ ਤਿਲਾਂ ਦੀ ਜਿਸ ਤਰ੍ਹਾਂ ਹੈ ਸੀ ਨਾ ਉਠਾਣ ਜਿਹੜੀ ਆ ਪਹਿਲੇ ਸ਼ੁਰੂ ਚ, ਵੇਖੋ ਨਾ ਵਿੱਚ ਕਿਤੇ ਕਿਤੇ ਨਾ ਉਹ ਜਿਸ ਤਰ੍ਹਾਂ ਤੇਲਾ ਜਿਹੜਾ ਵਾ ਨਾ, ਉਹਨੇ ਇਹ ਦੂਸਰਾ ਬੂਟਾ ਹੀ ਦੂਸਰਾ। ਅੱਛਾ ਬੂਟੇ ਹੋਰ ਵੈਰਾਈਟੀ ਹੋਰ ਆ? ਨਹੀਂ ਇਹ ਠੀਕ ਆ। ਅੱਛਾ ਤੇ ਇਹ ਵੈਸੇ ਕਿਆ ਤੇਰਾ ਕਿੰਨੇ 2.5 ਕਿੱਲੇ ਆ ਤਿਲ? ਹਾਂਜੀ। ਤੇਰਾ ਕਿਆ ਅੰਦਾਜ਼ਾ ਵਾ ਵੀ ਕਿਤਨੇ ਕਮਣ ਨਿਕਲ ਆਣਗੇ? 5-6 ਮਣ ਕਿੱਲੇ ਦੇ? ਕੋਈ ਨਹੀਂ ਨਿਕਲਣਗੇ, ਮੇਰਾ ਜਿੱਥੇ ਤੱਕ ਖਿਆਲ ਆ ਵੀ 8-10 ਮਣ ਕਿਲੋ। ਚਲੋ 8 ਮਣ ਅਗਰ ਨਿਕਲਦੇ ਆ, ਰੇਟ ਕਿਆ ਵਾ? ਰੇਟ 13-14 ਹਜ਼ਾਰ ਹੋਣਾ। ਤੇ 20 ਮਣ ਅਗਰ ਨਿਕਲਦੇ ਆ ਤੇ 11,000 ਦੇ ਹਿਸਾਬ ਨੂੰ ਵੀ ਜਿਹੜਾ ਵਾ ਨਾ, 11 ਤਾਂ ਹੈ ਹੀ ਨਹੀਂ ਨਾ। ਅੱਛਾ 12 13-14 ਹਜ਼ਾਰ। ਅੱਛਾ 13,000 ਰੇਟ ਆ। 13-20 2,60,000 ਦੇ ਹੋ ਜਾਣਗੇ। ਯਾਨੀ ਕਿ ਫਿਰ ਇਹਦਾ ਮਤਲਬ ਆ ਕਿ ਤੇਰੇ ਕੋਲ ਫਸਲ ਗੱਡਣ ਲਈ ਆਹੋ ਇਹ ਜਿਹੜੀ ਵੱਢਾਂਗੇ ਨਾ ਇਹ ਗੱਡੀ ਜਾਊਗੀ, ਇਹ ਵੱਡੀ ਜੀ ਵੀ ਇਹ ਖੂਹ ਦੀ ਮਿੱਟੀ ਨੂੰ ਖੂਹ ਵਾਲੀ ਗੱਲ। ਚਲੋ ਇਹੀ ਹੈ ਨਾ ਕੰਮ ਤੇਲ ਇਹਦੇ ਚੋਂ ਕੱਢਾਂਗੇ, ਡੰਗਰ ਨਹੀਂ ਵੇਚਣਾ ਪਿਆ ਫਸਲ। ਨਹੀਂ ਕੋਈ ਨਹੀਂ, ਨਾਲੇ ਇੱਕ ਹੋਰ ਆ ਨਾ, ਇਹ ਫਸਲ ਹੁਣ ਹੋ ਜੇ ਆਹ ਫਸਲ ਗੱਡੀ ਜਾਏਗੀ, ਫਿਰ ਨਾਲੇ ਇਹ ਹੈ ਨਾ ਇਹ ਸਾਰੀ ਫਸਲ ਇੱਕੋ ਹੋਣੀ ਆ ਭਰਪੂਰ ਜੀ। ਕੁਛ ਨਾ ਕੁਛ ਤਿਲਾਂ ਦਾ ਵੀ ਰਾਣਾ ਸਾਹਿਬ ਨਾ ਕੋਈ ਖਾਦ ਨਾ ਕੋਈ ਪਾਣੀ, ਵੀ ਬਗੈਰ ਖਰਚੇ ਤੋਂ ਹੀ 10 ਮਣ ਵੀ ਕਿੱਲੇ ਦੇ ਹੋ ਸਕਦੇ ਆ। ਇਹ ਗੱਲ ਨਹੀਂ ਹੈ। ਮੈਂ 8 ਮਣ ਥੋੜਾ ਜਿਹਾ ਉਹ ਮੁਹਤਾਤ ਦਾ ਅੰਦਾਜ਼ਾ ਦੱਸਿਆ, ਉਮੀਦ ਆ ਵੀ 10 ਮਣ ਆ ਪੱਕੇ ਆ, ਦੁਹਾੜਾ 5 ਮਣ। ਅੱਛਾ ਇਹ ਪੱਕੇ ਆ 5 ਮਣ, ਪੱਕੀ ਗੱਲ ਆ। ਇਹ ਜ਼ਿਆਦਾ ਵਧਣਗੇ, ਘਟਦੇ ਨਹੀਂ। ਹਾਂ ਸਾਡੇ ਹੱਲ ਤਾਂ ਵੈਸੇ ਉਧਰ ਗੁਜਰੇ ਨਾ 2-3 ਸਾਲ ਪਹਿਲੇ ਲੋਕਾਂ ਦੇ 20-20 ਮਣ ਤੋਂ ਵੀ ਉੱਪਰ ਜਿਹੜੇ ਆ ਨਾ ਜੀ ਨਾ। ਮੇਰੇ ਆਪਣੇ 2 ਸਾਲ ਪਹਿਲਾਂ ਇੱਕ ਹੱਲਾ ਆਇਆ ਸੀ, ਤਿਲ ਵੀ ਚੰਗੇ ਤੇ ਰੇਟ ਵੀ 22,000। ਹਾਂ ਰੇਟ ਵੀ ਉਦੋਂ 18 ਤੋਂ 20,000 ਦੇ ਦਰਮਿਆਨ। 22,000 ਨੂੰ ਮੈਂ ਤਿਲ ਵੇਚੇ ਸੀ ਤੇ 16 17 ਮਣ 14 ਮਣ 15 ਮਣ। ਸਾਡੇ ਵੀ ਉੱਥੇ ਘਰ ਵਾਲੇ ਤੇ 14-15 ਕੁਛ, ਲੇਕਿਨ ਕੁਛ ਦੋਸਤਾਂ ਦੇ ਨਾ 22-24 ਮਣ ਤੱਕ ਵੀ ਹੈ ਸੀ। ਤੇ ਉਹ ਬਹੁਤ ਉਦੋਂ ਤਿਲਾਂ ਵਾਲਿਆਂ ਦੇ ਨਾ ਪੈਸੇ ਬਣੇ, ਖਰਚਾ ਕੋਈ ਨਹੀਂ। ਤੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ, ਅਸੀਂ ਵਾਵਾ ਸਾਲ ਪਹਿਲੇ ਨਾ ਗੁਲਾਮ ਮਹੀਉਦੀਨ ਨੇ ਤਿਲ ਲਾਏ, ਤਿਲ ਤੁਲ ਝਾੜਨ ਵਾਲਿਆਂ ਦੇ ਨਾ, ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਤਿਲ ਵੇਚ ਕੇ ਸਾਨੂੰ ਲੇਬਰ ਵਾਲਿਆਂ ਨੂੰ ਨਾ
ਹੋਰ ਪੈਸੇ ਦੇਣੇ ਪਏ, ਯਾਨੀ ਕਿ ਜਿਹੜੇ ਤੇਲਾਂ ਦੇ ਪੈਸੇ ਵੀ ਚਲੇ। ਲੇਬਰ ਵੀ ਤੇ ਚੰਗੀ ਭਲੀ ਪੈ ਜਾਂਦੀ ਹਾਂ ਲੇਬਰ ਤਾਂ ਬਹੁਤ ਹੈ ਆ। ਬਹਰਹਾਲ ਜੀ ਮੱਕੀ ਨੂੰ ਜੀ ਸਪਰੇਅ ਦਾ ਕਰਤਾ। ਮੱਕੀ ਦਾ ਇੱਕ ਗੱਲ ਹੈਗੀ ਆ, ਮੈਨੂੰ ਇੱਕ ਗੱਲ ਤੋਂ ਇਹ ਫਸਲ ਰਾਣਾ ਸਾਹਿਬ ਬਹੁਤ ਚੰਗੀ ਲੱਗਦੀ ਵੀ ਇਹ ਫਸਲ ਆਂਦੀ ਇਸ ਤਰ੍ਹਾਂ ਬਸ ਦੇਖਦੇ ਨਾ ਬਹੁਤ ਥੋੜਾ। ਇਹ ਆਪਾਂ ਜਦੋਂ ਹੁਣ 10 ਦਿਨਾਂ ਬਾਅਦ 15 ਦਿਨਾਂ ਬਾਅਦ ਦੁਬਾਰਾ ਵੀਡੀਓ ਬਣਾਣੇ ਤੇ ਮੱਕੀ ਇੱਥੇ ਹੋਣੀ। ਮੱਕੀ ਤੇ ਮੂੰਜੀ ਹਾਂਜੀ ਹੈ ਇਹ ਦੋਨੇ ਫਸਲਾਂ ਨੇ ਜਿਹੜੀਆਂ ਇਹ ਅੱਖਾਂ ਨਹੀਂ ਸਕਾਉਂਦੀਆਂ, ਇਹ ਅੱਖਾਂ ਨਹੀਂ ਸਕਾਉਂਦੀਆਂ। ਸਹੀ ਗੱਲ ਤੇ ਹਾਂ ਠੀਕ ਆ।